ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੇ ਅੱਜ ਦੇ ਪੰਜਾਬੀ ਵੀਲੌਗ ਦੇ ਵਿੱਚ ਜੀ ਆਇਆਂ ਨੂੰ। ਅੱਜ ਦੀ ਤੱਤੀ ਤੇ ਨਿੱਘੀ ਖਬਰ ਹੈ ਬਾਬਰ ਗੁੱਜਰ ਤੇ ਗਵਾਚੀ ਗਾਂ। ਆਹੋ, ਉਂਝ ਤੇ ਤੁਹਾਨੂੰ ਪਤਾ ਹੀ ਹੈ ਕਿ ਹਿੰਦੁਸਤਾਨ ਦੇ ਵਿੱਚ ਗਾਂ ਕਿੱਡੀ ਮੁਕੱਦਸ ਹੈ, ਤੇ ਹੁਣ ਤੇ ਪਾਕਿਸਤਾਨ ਦੇ ਵਿੱਚ ਵੀ ਗਾਂ ਵਾਲੀ ਗੱਲ ਹੋ ਗਈ ਹੈ, ਤੇ ਗਾਂ ਜਿਹੜੀ ਹੈ ਉਹ ਇੱਥੇ ਵੀ ਮੁਕੱਦਸ ਹੋ ਗਈ ਹੈ। ਅੱਛਾ, ਹੁਣ ਤੁਸੀਂ ਗਵਾਚੀ ਗਾਂ ਤੋਂ ਸ਼ਾਇਦ ਇਹ ਸੋਚਦੇ ਹੋਵੋ ਕਿ ਅਸੀਂ ਪਤਾ ਨਹੀਂ ਸ਼ਬਾਜ਼ ਸ਼ਰੀਫ ਸਾਹਿਬ ਦੀ ਗੱਲ ਕਰਨ ਡਏ ਹਾਂ ਜਾਂ ਕਿਤੇ ਬਾਜੀ ਫਿਰਦੌਸ ਆਸ਼ਿਕ ਅਵਾਨ ਦੀ ਗੱਲ ਕਰਨ ਡਏ ਹਾਂ। ਨਹੀਂ, ਇੰਜ ਨਹੀਂ ਹੈ। ਅਸੀਂ ਵਾਕਿਆ ਹੀ ਸੱਚੀ ਮੁੱਚੀ ਗਵਾਚੀ ਗਾਂ ਦੀ ਗੱਲ ਕਰਨ ਡਏ ਹਾਂ। ਵੈਸੇ ਤਾਂ ਤੁਹਾਨੂੰ ਪਤਾ ਹੈ ਪੰਜਾਬੀ ਜ਼ੁਬਾਨ ਦਾ ਮੁਹਾਵਰਾ ਹੈ ਗਵਾਚੀ ਗਾਂ, ਜਿਹਦੇ ਬਾਰੇ ਹੋਵੇ ਕਿ ਐਵੇਂ ਹੀ ਝੱਲਾ ਜਿਹਾ ਬੰਦਾ ਜਾਂ ਜਿਹੜਾ ਬੰਦਾ ਬੇਵਕੂਫ ਜਿਹਾ ਬੰਦਾ ਹੋਵੇ ਜਾਂ ਜਿਹਨੂੰ ਕਿਸੇ ਗਵਾਚਿਆ ਜਿਹਾ ਬੰਦਾ ਹੋਵੇ, ਕਿਸੇ ਗੱਲ ਦਾ ਪਤਾ ਨਾ ਹੋਵੇ, ਇੱਧਰ ਉੱਧਰ ਫਿਰਦਾ ਹੋਵੇ। ਸਾਨੂੰ ਸਾਰੀ ਉਮਰ ਇਹ ਦੱਸਿਆ ਗਿਆ ਕਿ ਸ਼ਬਾਜ਼ ਸ਼ਰੀਫ ਦੁਨੀਆ ਦਾ ਬੈਸਟ ਐਡਮਿਨਿਸਟ੍ਰੇਟਰ ਹੈ। ਮੈਂ ਮਾਜ਼ਰਤ ਹੈ, ਜਿਹੜਾ ਬੈਸਟ ਦੇ ਉੱਤੇ ਮੈਨੂੰ ਹਜੋਕਾ ਲੱਗਾ ਹੈ ਨਾ, ਜਾਂ ਮੈਨੂੰ ਝਟਕਾ ਲੱਗਾ ਹੈ, ਇਹ ਮੈਂ ਮਾਜ਼ਰਤ ਚਾਹੁੰਦਾ ਇਹਦੇ ਤੋਂ। ਲੇਕਿਨ ਮੁਸੀਬਤ ਇਹ ਕਿ ਸਾਨੂੰ ਦੱਸਿਆ ਹੀ ਇਹ ਗਿਆ ਪੂਰਾ 90 ਦੀ ਦਹਾਈ, 2000 ਦੀ ਦਹਾਈ, ਅਤੇ ਫਿਰ 2010 ਤੋਂ 2020 ਦੀ ਪੂਰੀ ਜਿਹੜੀ ਦਹਾਈ ਹੈ ਉਹ ਸਾਨੂੰ ਇਹੀ ਦੱਸਿਆ ਗਿਆ ਕਿ ਜਨਾਬ ਜਿਹੜਾ ਕੋਈ ਬੈਸਟ ਐਡਮਿਨਿਸਟ੍ਰੇਟਰ ਪਾਕਿਸਤਾਨ 'ਚ ਕਿਸੇ ਮਾਂ ਨੇ ਜੰਮਿਆ ਹੈ ਨਾ, ਉਹ ਸ਼ਬਾਜ਼ ਸ਼ਰੀਫ ਹੈ, ਉਸ ਤੋਂ ਚੰਗਾ ਕੋਈ ਨਹੀਂ। ਅੱਛਾ, ਇਮੇਜ ਵੀ ਇਹੋ ਜਿਹਾ ਹੀ ਬਣਾਇਆ ਸੀ। ਜਿਸ ਵੇਲੇ ਸ਼ਬਾਜ਼ ਸ਼ਰੀਫ ਸਾਹਿਬ ਵੱਡੇ ਪਰਦੇ 'ਤੇ ਗਏ ਨੇ, ਅਤੇ ਜਿਵੇਂ ਉਹ ਵੀਡੀਓ ਭੈੜੇ ਕੈਮਰੇ ਨਾਲ ਬਣੀ ਹੋਵੇ ਨਾ, ਅਤੇ ਉਹਨੂੰ ਵੱਡੀ ਸਕਰੀਨ ਦੇ ਉੱਤੇ ਪਾਓ ਅਤੇ ਉਹਦੇ ਪਿਕਸਲ ਫਟ ਜਾਂਦੇ ਨੇ। ਉਹ ਝੌਲਾ ਜਿਹਾ ਆ ਜਾਂਦਾ ਪੂਰੀ ਵੀਡੀਓ ਦੇ ਵਿੱਚ, ਪਤਾ ਹੀ ਨਹੀਂ ਲੱਗਦਾ ਕਿ ਵੀਡੀਓ ਸ਼ੂਟ ਕਿਵੇਂ ਹੋਈ ਸੀ। ਅਤੇ ਕੈਮਰਾ ਤਗੜਾ ਹੋਵੇ, ਉਹਦੇ ਨਾਲ ਵੀਡੀਓ ਸ਼ਾਟ ਹੋਈ ਹੋਵੇ ਨਾ, ਅਤੇ ਉਹ ਹੀ ਵੱਡੀ ਸਕਰੀਨ 'ਤੇ ਚੱਲਦੀ ਹੈ। ਸ਼ਬਾਜ਼ ਸ਼ਰੀਫ ਵਿਚਾਰੇ ਨੇ ਵੀ ਉੱਥੇ ਪੰਜਾਬ ਦੇ ਵਿੱਚ ਆਪਣਾ PRO ਰੱਖ ਕੇ ਅਤੇ ਆਪਣੇ ਸਟੰਟ ਕੋਈ 4-5 ਅਖਬਾਰਾਂ ਵਾਲਿਆਂ ਨਾਲ ਗੱਲਬਾਤ ਕਰਕੇ, ਅਤੇ ਬਸ ਉਹ ਇੰਜ ਉਂਗਲੀ ਕਰਕੇ ਅਤੇ ਇੰਜ ਰੱਖ ਲੈਂਦੇ ਸਨ ਮੂੰਹ ਦੇ ਉੱਤੇ ਹੱਥ, ਤੇ ਕਦੀ ਇੰਜ ਰੱਖ ਲੈਂਦੇ ਸਨ, ਫਿਰ ਉਂਗਲ ਚੁੱਕ ਕੇ ਇੱਧਰ ਰੱਖ ਲੈਂਦੇ ਸਨ, ਫਿਰ ਉਂਗਲ ਚੁੱਕ ਕੇ ਇੱਧਰ ਰੱਖ ਲੈਂਦੇ ਸਨ। ਅਤੇ ਉਹ 5-4 ਜਿਹੜੇ ਸਾਡੇ ਲਿਫਾਫਾ ਸਾਫੀ ਸਨ, ਉਹਨਾਂ ਦੇ ਕੋਲੋਂ ਆਪਣੀਆਂ ਸ਼ਾਨਾਂ 'ਚ ਕਸੀਦੇ, ਉਹ ਜਿਵੇਂ ਮਰਾਸੀ ਚੌਧਰੀਆਂ ਦੇ ਕਸੀਦੇ ਪੜ੍ਹਦੇ ਨੇ, ਅਤੇ ਉਵੇਂ ਉਹਨਾਂ ਦੀਆਂ ਸ਼ਾਨਾਂ 'ਚ ਕਸੀਦੇ ਪੜ੍ਹਵਾ ਲੈਣੇ ਆਪਣੀ 'ਚ। ਅਤੇ ਉਹ ਸਾਰੀ ਦੁਨੀਆ ਨੂੰ ਇਹੀ ਸੀ ਕਿ ਸ਼ਬਾਜ਼ ਸ਼ਰੀਫ ਤੋਂ ਤਗੜਾ ਅਤੇ ਬੈਸਟ ਐਡਮਿਨਿਸਟ੍ਰੇਟਰ ਜਿਹੜਾ ਨਾ, ਉਹ ਕੋਈ ਨਹੀਂ ਹੈਗਾ। ਲੇਕਿਨ ਫਿਰ ਜਿਸ ਵੇਲੇ ਉਹਦੀ ਮਾੜੀ ਕਿਸਮਤ, ਕਈ ਵਾਰੀ ਬੰਦੇ ਨੂੰ ਤਰੱਕੀ ਮਿਲਦੀ ਹੈ ਅਤੇ ਰੱਬ ਦਾ ਫਜ਼ਲ ਹੁੰਦਾ ਹੈ, ਅਤੇ ਕਈ ਵਾਰੀ ਰੱਬ ਬੰਦੇ ਨੂੰ ਬਿਜ਼ਤ ਕਰਨ ਵਾਸਤੇ ਵੀ ਉਹਦੀ ਤਰੱਕੀ ਦਿੰਦਾ ਹੈ, ਬੰਦੇ ਨੂੰ ਐਕਸਪੋਜ਼ ਕਰਨ ਵਾਸਤੇ ਵੀ ਉਹਨੂੰ ਉਤਾਂਹ ਲੈ ਕੇ ਜਾਂਦਾ ਹੈ। ਸ਼ਬਾਜ਼ ਸ਼ਰੀਫ ਸਾਹਿਬ ਨਾਲ ਇਹੀ ਹੋਇਆ। ਜਿਸ ਵੇਲੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਵੱਡੇ ਪਰਦੇ 'ਤੇ ਗਏ, ਕੈਮਰੇ ਭੈੜੇ ਨਾਲ ਬਣੀ ਹੋਈ ਵੀਡੀਓ ਸੀ, ਵੱਡੇ ਪਰਦੇ 'ਤੇ ਜਾ ਕੇ ਜਿਸ ਵੇਲੇ ਵੀਡੀਓ ਛੱਡੀ ਅਤੇ ਉਹ ਪਿਕਸਲ ਹੀ ਪਾਟ ਗਏ, ਮਤਲਬ ਕਿ ਪੂਰੀ ਵੀਡੀਓ ਹੀ ਧੁੰਦਲੀ ਹੋ ਗਈ। ਸ਼ਬਾਜ਼ ਸ਼ਰੀਫ ਕਦੀ ਇੱਧਰ ਗਵਾਚਾ ਫਿਰਦਾ ਸੀ, ਕਦੀ ਇੱਧਰ ਗਵਾਚਾ ਫਿਰਦਾ ਸੀ। ਉਹ ਸਾਰਿਆਂ ਲੋਕਾਂ ਨੂੰ ਪਤਾ ਲੱਗਾ ਵੀ ਐਡਮਿਨਿਸਟ੍ਰੇਟਰ ਚੰਗਾ ਹੋਣਾ ਤਾਂ ਦੂਰ ਦੀ ਗੱਲ ਹੈ, ਇਹ ਬੰਦੇ ਨੂੰ ਤਾਂ ਸਾਰਾ ਦਿਨ ਹੋਸ਼ ਹੀ ਨਹੀਂ। ਜੀ ਕਰੇ ਦਿਨ ਦੇ ਅੱਧੇ ਘੰਟੇ ਤੈਨੂੰ ਇਹ ਵੀ ਨਹੀਂ ਪਤਾ ਹੁੰਦਾ ਮੇਰਾ ਨਾਂ ਸ਼ਬਾਜ਼ ਸ਼ਰੀਫ ਹੈ ਅਤੇ ਮੈਂ ਵਜ਼ੀਰ ਆਜ਼ਮ ਹੈ। ਯਕੀਨ ਕਰੋ, ਉੱਥੋਂ ਇਹ ਪਤਾ ਲੱਗਾ ਹੈ ਕਿ ਪਤਾ ਨਹੀਂ ਕਿਹੜੇ ਕਮਰੇ 'ਚ ਆਪਣਾ ਦਫ਼ਤਰ ਸਮਝ ਕੇ ਵੜ ਜਾਂਦਾ ਸੀ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ। ਬਿਲਕੁਲ ਮੈਂ ਤੁਹਾਡੇ ਨਾਲ ਮਜ਼ਾਕ ਨਹੀਂ ਕਰ ਰਿਹਾ। ਉਹ ਬਿਲਕੁਲ ਇੱਕ ਐਸਾ ਬੰਦਾ ਹੈ ਕਿ ਜਿਹੜਾ ਬਿਲਕੁਲ ਗਵਾਚਿਆ ਹੋਇਆ ਹੈ ਦਿਮਾਗੀ ਤੌਰ ਦੇ ਉੱਤੇ, ਉਹਨੂੰ ਕੋਈ ਪਤਾ ਨਹੀਂ ਹੁੰਦਾ ਕਿ ਕੀ ਗੱਲ ਕਰ ਰਿਹਾ, ਕਿੱਧਰ ਫਿਰ ਰਿਹਾ। ਹਰ ਵੇਲੇ ਤੁਸੀਂ ਦੇਖਦੇ ਨਹੀਂ ਹੋ ਤਸਵੀਰਾਂ 'ਚ ਵੀ ਉਹਦੀਆਂ, ਉਹ ਜਿਸ ਤਰੀਕੇ ਨਾਲ ਸ਼ਬਾਜ਼ ਸ਼ਰੀਫ ਸਾਹਿਬ ਵੇਖਦੇ ਨੇ, ਉਹਨਾਂ ਦੀਆਂ ਅੱਖਾਂ ਦਾ ਸਟਾਈਲ, ਉਹਨਾਂ ਦਾ ਤੁਰਨ ਫਿਰਨ ਦਾ ਸਟਾਈਲ, ਗਵਾਚੇ ਡਰੇ ਤਰੱਠੇ ਹੀ ਫਿਰਦੇ ਨੇ 24 ਘੰਟੇ ਸ਼ਬਾਜ਼ ਸ਼ਰੀਫ ਸਾਹਿਬ। ਪਤਾ ਨਹੀਂ ਕੋਈ ਮਾਜ਼ੀ ਦੇ ਕੀਤੇ ਹੋਏ ਭੈੜੇ ਕੰਮਾਂ ਦਾ ਡਰ ਹੈ ਜਾਂ ਵੈਸੇ ਹੀ ਪਰਸਨੈਲਿਟੀ ਤਰੱਠੀ ਹੋਈ ਹੈ। ਹਰ ਵੇਲੇ ਉਹਨਾਂ ਦਾ ਜਿਹੜਾ ਪੰਜਾਬੀ ਚਾਹੁੰਦੇ ਨੇ ਤਰਾਹ ਨਿਕਲਿਆ, ਹਰ ਵੇਲੇ ਸ਼ਬਾਜ਼ ਸ਼ਰੀਫ ਦੇ ਸ਼ਕਲ ਵੱਲ ਵੇਖੋ ਤਾਂ ਉਹਦਾ ਇੱਕ ਤਰਾਹ ਨਿਕਲਿਆ ਹੁੰਦਾ। ਅਤੇ ਉਸ ਬੰਦੇ ਨੂੰ ਵੇਖੋ ਕਿੱਡੇ ਤਰੀਕੇ ਦੇ ਨਾਲ ਟੀਨ ਦੇ ਡੱਬੇ ਨੂੰ ਸਾਡੇ ਸਾਹਮਣੇ ਫਲਾਦੀ ਡੱਬਾ ਜਿਹੜਾ ਨਾ, ਜਾਂ ਫਲਾਦੀ ਚਾਦਰ ਬਣਾ ਕੇ ਪੇਸ਼ ਕੀਤਾ ਗਿਆ। ਵੈਸੇ ਬਈ ਮੰਨ ਗਏ ਬਈ ਕੈਮਰੇ ਦੇ ਕਮਾਲ ਵਾਲੇ ਹੋ ਤੁਹਾਡੇ 'ਤੇ ਵੀ। ਜਿਹੜੇ ਸਾਡੇ ਸਹਾਫੀ ਭਾਈ ਨੇ ਨਾ, ਇਹ ਵੀ ਜਦੋਂ ਬੰਦੇ ਨੂੰ ਚੁੱਕਦੇ ਨੇ ਨਾ, ਜਿਵੇਂ ਉਹ ਸੁਲਤਾਨ ਰਾਈ ਸਾਹਿਬ ਇੱਕ ਪਾਵਾ ਫੜ ਕੇ ਅਤੇ ਪੂਰੀ ਫਿਲਮ ਦੇ ਵਿੱਚ ਕੋਈ 5000 ਪੁਲਿਸ ਵਾਲਾ ਕੁੱਟ ਛੱਡਦੇ ਸਨ ਅਤੇ ਕੋਈ 10,000 ਬੰਦਾ ਮਾਰ ਛੱਡਦੇ ਸਨ ਇੱਕ ਮੰਜੀ ਦੇ ਪਾਵੇ ਦੇ ਨਾਲ ਹੀ, ਉਹਦੇ ਨਾਲ ਹੀ ਗੋਲੀਆਂ ਡੱਕੀ ਜਾਂਦੇ ਸਨ ਜਿਹੜੀਆਂ ਕਲਾਸ਼ਨਕੋਫ ਦੀਆਂ ਆਉਂਦੀਆਂ ਸਨ। ਇਹੋ ਜਿਹਾ ਹੀ ਮਾਜਰਾ ਸੀ, ਜੇ ਇਹੋ ਜਿਹਾ ਹੀ ਡਰਾਮਾ ਸ਼ਬਾਜ਼ ਸ਼ਰੀਫ ਸੀ ਅਤੇ ਇਹੋ ਜਿਹੀ ਸਾਰੀ ਕਾਰਵਾਈ ਸੀ। ਅਤੇ ਬਹਰਹਾਲ ਹੁਣ ਵਾਪਸ ਆਉਂਦੇ ਹਾਂ ਗੱਲ 'ਤੇ ਕਿ ਇਹ ਤੁਸੀਂ ਇਹ ਨਹੀਂ ਸਮਝਣਾ ਕਿ ਗਵਾਚੀ ਗਾਂ ਅਸੀਂ ਸ਼ਬਾਜ਼ ਸ਼ਰੀਫ ਨੂੰ ਕਹਿ ਰਹੇ, ਹਾਲਾਂਕਿ ਉਹ ਹੈ ਗਵਾਚੀ ਗਾਂ ਵਿਚਾਰਾ, ਲੇਕਿਨ ਉਹਨੂੰ ਨਹੀਂ ਅਸੀਂ ਕਹਿ ਰਹੇ। ਨਾ ਹੀ ਸਾਡੀ ਬਾਜੀ ਫਿਰਦੌਸ ਆਸ਼ਿਕ ਅਵਾਨ ਦੇ ਬਾਰੇ ਗੱਲ ਹੋ ਰਹੀ ਹੈ। ਇਹ ਸੱਚੀ ਮੁੱਚੀ ਸਾਡਾ ਚਕਵਾਲ ਦਾ ਅਹੁਦੇਦਾਰ ਹੈ, ਅਤੇ ਨਾ ਹੈ ਉਹਦਾ ਬਾਬਰ ਗੁੱਜਰ। ਉਹਨੂੰ 3 MPO ਦੇ ਵਿੱਚ ਪਾਇਆ ਹੋਇਆ ਸੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਵਾਨ ਨੂੰ। ਉਹਦੀ ਜਿਸ ਵੇਲੇ ਜ਼ਮਾਨਤ ਹੋਈ ਅਤੇ ਉਹਨਾਂ ਉੱਤੇ ਗਾਂ ਚੋਰੀ ਦਾ ਮੁਕੱਦਮਾ ਪਾ ਦਿੱਤਾ। ਬੱਲੇ ਹੋਏ ਸ਼ੇਰ ਬੱਗੇ, ਬੱਲੇ ਬੱਲੇ ਬੱਲੇ। ਮੈਂ ਕਿਹਾ ਜੀ ਤੁਸੀਂ ਬਿਲਕੁਲ ਫਿੱਟ ਕੀਤਾ, ਇਸ ਤੋਂ ਬਿਹਤਰ ਤੁਸੀਂ ਕੰਮ ਹੋਰ ਕੋਈ ਕਰ ਹੀ ਨਹੀਂ ਸਕਦੇ ਜੋ ਤੁਸੀਂ ਕਰ ਰਹੇ ਹੋ। ਚੌਧਰੀ ਜ਼ਹੂਰ ਅਲਾਈ ਸਾਹਿਬ ਦੇ ਉੱਤੇ ਵੀ ਮੱਝ ਚੋਰੀ ਦਾ ਕੇਸ ਬਣਾਇਆ ਸੀ। ਉਹ ਕਮਲਿਓ ਇੰਨੇ ਸਾਲ ਹੋ ਗਏ ਨੇ, ਇੰਨੇ ਵਰੇ ਗੁਜ਼ਰ ਗਏ ਨੇ, ਇਹਨਾਂ ਤੋਂ ਬਾਅਦ ਕੋਈ ਕੇਸ ਹੀ ਥੋੜ੍ਹਾ ਜਿਹਾ ਬਦਲ ਲਓ। ਚਲੋ ਮੋਟਰਸਾਈਕਲ ਚੋਰੀ ਦਾ ਕੋਈ ਕੇਸ ਪਾ ਦਿਓ, ਕੋਈ ਮੋਬਾਈਲ ਚੋਰੀ ਦਾ ਕੇਸ ਪਾ ਦਿਓ। ਦੁਨੀਆ ਤਰੱਕੀ ਕਰ ਗਈ, ਤੁਸੀਂ ਵੀ ਮੱਝ ਅਤੇ ਗਾਂ ਤੋਂ ਗਾਂ ਤੁਰ ਪੋ। ਉੱਤੋਂ ਜਿਹੜਾ ਜ਼ੁਲਮ ਕੀਤਾ ਹੈ
ਉਹ ਗੁੱਜਰ ਭਰਾ ਹੈ ਸਾਡਾ ਬਾਬਰ ਗੁੱਜਰ, ਤੇ ਉਹ ਤੇ ਗਾਂ ਚੋਰੀ ਦਾ, ਤੇ ਹੁਣ ਗੁੱਜਰ ਬਰਾਦਰੀ ਜਿਹੜੀ ਹੈ ਉਹ ਇੱਥੇ ਬੜੀ ਤਪੀ ਹੈ ਤੇ ਇਤਜਾਜ ਕਰ ਰਹੀ ਹੈ ਸਾਰੀ ਕਿ ਬਈ ਇਹ ਕੀ ਕੀਤਾ ਹੈ ਸਾਡੇ ਭਰਾ ਦੇ ਨਾਲ ਤੁਸੀਂ। ਤੇ ਬਹਰਹਾਲ ਇਹ ਸੂਰਤ ਹਾਲ ਜੇ ਇਸ ਮੁਲਕ ਦੇ ਵਿੱਚ ਚੱਲ ਰਹੀ ਹੋਵੇ ਕਿ ਜਿੱਥੇ ਸਿਆਸੀ ਵਰਕਰ ਨੂੰ ਕੰਟਰੋਲ ਕਰਨ ਵਾਸਤੇ ਤੇ ਆਪਣੇ ਮਰਜ਼ੀ ਦੇ ਫੈਸਲੇ ਲੈਣ ਵਾਸਤੇ ਉਹਨਾਂ ਦੇ ਉੱਤੇ ਗਾਈਆਂ ਚੋਰੀ ਦੇ ਮੁਕੱਦਮੇ ਕੀਤੇ ਜਾ ਰਹੇ ਹੋਣ, ਤੇ ਉਸ ਮੁਲਕ ਦੇ ਵਿੱਚ ਕੀ ਫਰੀ ਐਂਡ ਫੇਅਰ ਇਲੈਕਸ਼ਨ ਹੋਣੇ ਨੇ ਤੇ ਕੀ ਮਾਮਲਾਤ ਹੋਣੇ ਨੇ ਉਹ ਤੋਂ ਤੁਸੀਂ ਆ ਵੀ ਸਕਦੇ। ਨਾਲ ਇਹ ਵੀ ਵੇਖ ਲਓ ਕਿ ਕਿੱਡਾ ਡਰ ਹੈ ਇਹਨਾਂ ਨੂੰ। ਇੱਕ ਪਾਸੇ ਆਉਂਦੇ ਨੇ ਅਸੀਂ ਆਹ ਕਰ ਦੇਣਾ, ਫਲਾਣੇ ਨੂੰ ਜਿਤਾ ਲੈਣਾ। ਉਹ ਬਈ ਜੇ ਇੰਨੇ ਜੋਗੇ ਤੁਸੀਂ ਹੋਵੋ ਤੇ ਤੁਸੀਂ ਲੋਕਾਂ 'ਤੇ ਗਾਈਆਂ ਚੋਰੀ ਦੇ ਪਰਚੇ ਦਿਓ। ਤੁਹਾਡੇ ਇਹ ਹਾਲਾਤ ਹੋਣ ਕਿ ਤੁਸੀਂ ਗਵਾਚੇ ਫਿਰੋ ਤੇ ਅਸਲ ਤੇ ਗਵਾਚੀ ਗਾਂ ਇਸ ਵੇਲੇ ਤੁਸੀਂ ਆਪ ਹੋ। ਤੁਹਾਨੂੰ ਪਤਾ ਨਹੀਂ ਕਿ ਇਸ ਮੋਰੀ 'ਚ ਅਸੀਂ ਉਂਗਲ 'ਤੇ ਦੇ ਬੈਠੇ ਹਾਂ ਤੇ ਹੁਣ ਇਹ ਉਂਗਲ ਕੱਢਣੀ ਕਿਵੇਂ ਹੈ, ਤੇ ਇਹ ਬਹਰਹਾਲ ਆਵਾਮ ਤੁਹਾਨੂੰ ਦੱਸੇਗੀ 8 ਫਰਵਰੀ ਨੂੰ ਕਿ ਉਂਗਲ ਕੱਢਣੀ ਕਿਵੇਂ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਰੱਬ ਰਾਖਾ।